ਉਹਦੇ ਮੇਰਾ ਵੀ ਹਿੱਸਾ ਥੋੜ੍ਹਾ ਜਿਹਾ ਜ਼ਾਹਿਰ ਹੈ ਕਿ ਮੈਂ ਪੰਜਾਬੀ ਲਿਖਿਆ ਬਹੁਤ ਜ਼ਿਆਦਾ, ਪੰਜਾਬੀ ਦੀ ਗੱਲ ਵੀ ਕੀਤੀ। ਉਹਦੇ ਬਾਅਦ ਮਾਰਨਿੰਗ ਟਰਾਂਸਮਿਸ਼ਨ ਵਿੱਚ ਵੀ ਹਮੇਸ਼ਾ ਜੋ ਵੀ ਮਤਲਬ ਮੈਂ ਆਪਣਾ ਹਿੱਸਾ ਪਾਇਆ ਭਰਪੂਰ ਤਰੀਕੇ ਨਾਲ। ਲੇਕਿਨ ਇਹ ਵੇਖ ਬਈ ਉਹਦੇ ਬਾਅਦ ਜਿਸ ਵੇਲੇ ਆਈ ਹੈ ਪੰਜਾਬੀ, ਖਾਸ ਕਰ ਮਿਊਜ਼ਿਕ, ਅਤੇ ਮੈਂ ਉਹਨੂੰ ਨੁਸਰਤ ਨੂੰ ਜ਼ਾਹਿਰ ਥੋੜ੍ਹਾ ਜਿਹਾ ਤੁਸੀਂ ਹੈਲਪ ਵੀ ਕਰ ਦਿਓ। ਜੀ ਜੀ, ਨੁਸਰਤ ਸਾਹਿਬ ਦੇ ਨਾਲ ਕੁਛ ਅਗਰ ਕੁਛ ਸ਼ੇਅਰ ਕਰ ਪਾਓ। ਉਹ ਬੜੀ ਲੰਮੀਆਂ ਗੱਲਾਂ ਨੇ, ਕੋਈ ਇੱਕ ਅੱਧੀ। ਨੁਸਰਤ ਜਿਹੜਾ ਸੀ ਨਾ, ਇੱਕ ਤਾਂ ਉਹਦੇ ਆਖਰੀ 2 ਪ੍ਰੋਗਰਾਮ ਮੈਂ ਕੀਤੇ ਸੀ, ਉਸ ਤੋਂ ਬਾਅਦ ਲੰਡਨ ਚਲਾ ਗਿਆ, ਦੈਨ ਡਾਈਟ। ਅਤੇ ਮੈਂ ਕਰਨਾ ਸੀ ਤੇਰੇ ਨਾਮ ਇੱਕ ਪ੍ਰੋਗਰਾਮ ਹੁੰਦਾ ਸੀ, ਅਤੇ ਮੇਰੀ ਵੀ ਬੜੀ ਖਾਹਿਸ਼ ਸੀ। ਇੱਕ ਦਿਨ ਕੁਛ ਸਾਰਾ ਸ਼ਡਿਊਲ ਹੋਇਆ, ਉਹਦੇ ਗਲੇ ਖਰਾਸ਼ ਆ ਗਈ। ਕਹਿਣ ਲੱਗਾ ਇਹਨੂੰ ਅੱਗੇ ਕਰ ਦਿਓ। ਮੈਂ ਅੱਜ ਖਰਾਸ਼ ਆ ਜਾਂਦੀ ਸੀ ਸਿੰਗਰ ਦੇ, ਆ ਜਾਂਦੀ। ਮੈਂ ਕਿਹਾ ਨੁਸਰਤ ਜੀ ਤੁਸੀਂ ਤਾਂ ਲੰਡਨ ਚਲੇ ਜਾਣਾ, ਮੈਨੂੰ ਪਤਾ ਹੀ ਜਾਣਾ ਉਹਨੇ ਆ ਜਾਵੇ। ਕਹਿਣ ਲੱਗੇ ਫਿਕਰ ਨਾ ਕਰੋ, ਇਹ ਮੇਰਾ ਤੁਹਾਡਾ ਵਾਅਦਾ ਕਿ ਤੁਹਾਡਾ ਪ੍ਰੋਗਰਾਮ ਰਿਕਾਰਡ ਕਰਕੇ ਜਾ। ਸਟੂਡੀਓ ਜਦੋਂ ਦਾਖਲ ਹੋਇਆ ਨੁਸਰਤ, ਉਹਦੇ ਪੈਰ ਸੁੱਜੇ ਸਨ, ਸ਼ੂਗਰ ਸੀ ਜਾਂ ਹਾਰਟ ਦਾ ਜੋ ਵੀ, ਉਹ ਪੱਟੀਆਂ ਬੰਨੀਆਂ ਸਨ, ਜੁੱਤੀ ਨਹੀਂ ਸੀ ਪਾਈ। ਉਹ ਫਿਰ ਨਿੱਠ ਕੇ ਬੈਠਾ। ਜੋ ਉਦੋਂ ਪਹਿਲਾਂ ਵੀ ਮੈਂ 1-2 ਪ੍ਰੋਗਰਾਮ ਕੀਤੇ, ਜੋ ਮੈਂ ਉਹਨੂੰ ਕਿਹਾ, ਔਰ ਮੈਂ ਪੰਜਾਬੀ ਦੀ ਜ਼ਿਆਦਾ। ਅਤੇ ਮੈਂ ਕਿਹਾ ਇਹ ਦੱਸੋ ਕਿ ਬਈ ਉਹਨਾਂ ਦਿਨਾਂ 'ਚ ਐਕਚੁਅਲੀ BBC ਦੇ ਇੱਕ ਪ੍ਰੋਗਰਾਮ ਚੱਲਿਆ ਹੈ, ਉਹ ਇੱਕ ਬੜੀ ਮਾਡਰਨ ਜਿਹੀ ਕੁੜੀ, ਕੋਈ ਮਤਲਬ ਨਾ ਪੰਜਾਬਣ ਔਰ ਨਾ ਕੋਈ ਪਾਕਿਸਤਾਨੀ, BBC ਉੱਥੇ ਦੀ ਕੋਈ ਰਹਿਣ ਵਾਲੀ, ਕੋਈ ਮਰਾਠਣ ਦੀ ਕੀ ਸੀ, ਉਹ ਹੀ ਗਾਣਾ ਗਾ ਰਹੀ ਬੜਾ ਜ਼ਬਰਦਸਤ। ਉਹਦੀ ਮੈਨੂੰ ਧੁਨ ਲੱਗੇ ਕਿ ਬਈ ਫੈਮਿਲੀਅਰ, ਮੈਨੂੰ ਇੱਕਦਮ ਸਟਰਾਈਕ ਹੋਇਆ ਕਿ ਇਹ ਤਾਂ ਤੂੰਬਾ ਵੱਜਦਾ ਨਾ ਯਾਰ ਬਿਨਾਂ। ਮੈਂ ਕਿਹਾ ਇਹ ਕੀ ਗਾ ਰਹੀ। ਐਂਡ ਉਸਦੇ ਕੰਪੇਅਰ ਨੇ ਉਹਨੂੰ ਕਿਹਾ ਕਿ ਤੂੰ ਕੀ ਗਾ ਰਹੀ ਸੀ। ਉਹਨੇ ਕਿਹਾ ਇਹ ਪੰਜਾਬੀ ਜ਼ੁਬਾਨ ਦਾ ਗਾਣਾ। ਕਹਿੰਦੇ ਤੂੰ ਤਾਂ ਪੰਜਾਬੀ ਨਹੀਂ। ਕਹਿੰਦੀ ਨਹੀਂ, ਮੈਨੂੰ ਇਹ ਜ਼ੁਬਾਨ ਇੰਨੀ ਮੈਲੋਡੀਅਸ ਲੱਗਦੀ ਕਿ ਮੇਰਾ ਦਿਲ ਕਰਦਾ ਇਹਦੇ 'ਚ ਹੀ ਗਾਵਾਂ। ਹੁਣ ਤੁਸੀਂ ਦੇਖੋ ਕਿ ਬਾਲੀਵੁੱਡ ਵਿੱਚ ਹਰ ਫਿਲਮ ਵਿੱਚ ਪੰਜਾਬੀ ਦਾ ਤੜਕਾ ਲੱਗਾ ਹੋਏਗਾ। ਕਦੀ ਤੇ ਅਸਬੋਲ ਨੇ, ਸ਼ੌਕਤ ਅਲੀ ਦਾ, ਉਸੈਫ ਨੇ ਗਾਇਆ, ਇਹਨੂੰ ਫਿਰ ਪੈਸੇ ਮਿਲੇ। ਸ਼ੌਕਤ ਨੂੰ ਵੀ ਹੁਣ ਮੈਨੂੰ ਇੱਕਦਮ ਸ਼ੌਕਤ ਯਾਦ ਆਇਆ, ਉਹ ਵੀ ਅੱਲਾ ਬਖਸ਼ੇ ਬਹੁਤ ਹੀ ਕਮਾਲ ਦਾ ਬੰਦਾ ਸੀ। ਮੈਨੂੰ ਇੱਕ ਵਾਰੀ ਅਸੀਂ ਜਹਾਜ਼ 'ਤੇ ਆ ਰਹੇ ਸਾਂ ਅਤੇ ਇਸਲਾਮਾਬਾਦ, ਅਤੇ ਚਨਾਬ ਦੇ ਉੱਤੋਂ ਲੰਘੇ, ਅਤੇ ਕੋਈ ਗੱਲ ਹੋਈ ਇਹਦੀ ਸੋਹਣੀ ਮਹੀਵਾਲ ਦੀ ਗੁਜਰਾਤ। ਅਤੇ ਮੈਨੂੰ ਕਹਿੰਦਾ ਤਾਰ ਸਾਹਿਬ ਤੁਹਾਨੂੰ ਪਤਾ ਕਿ ਸੋਹਣੀ ਦੀ ਕਬਰ ਕਿੱਥੇ? ਉਹ ਮੈਨੂੰ ਪਤਾ ਤਾਂ ਹੈ ਸੀ ਸ਼ਹਿਜ਼ਾਦਪੁਰ ਵੀ ਹੈ, ਲੇਕਿਨ ਮੈਂ ਕਿਹਾ ਕਿੱਥੇ ਦੇ? ਕਹਿੰਦਾ ਜਿੱਥੋਂ ਚਨਾਬ ਵਗਦਾ ਨਾ, ਉਹ ਸਾਰੀ ਸੋਹਣੀ ਦੀ ਕਬਰ। ਹਾਂ, ਉਹ ਐਵੇਂ ਮੈਨੂੰ ਯਾਦ ਆ ਗਿਆ ਸ਼ੌਕਤ। ਨੁਸਰਤ ਸਾਹਿਬ ਦੀ ਉਹ ਗੱਲ। ਅੱਛਾ, ਨੁਸਰਤ ਦਾ ਹੁਣ ਮੈਂ ਕਿਸੇ ਵੀ ਇੰਨਾ ਕੁਝ ਗਾਇਆ, ਲੇਕਿਨ ਪੰਜਾਬੀ ਕਹਿਣ ਲੱਗਾ ਮੈਂ ਵੀ ਇਸੇ ਨਤੀਜੇ 'ਤੇ ਪਹੁੰਚਿਆ ਕਿ ਪੰਜਾਬੀ ਨਾਲੋਂ ਮਿੱਠੜੀ ਜ਼ੁਬਾਨ ਕੋਈ ਨਹੀਂ ਗਾਣਾ। ਇਹਦੀ ਮੈਨੂੰ ਤਿਆਰੀ ਨਹੀਂ ਕਰਨੀ ਪੈਂਦੀ, ਇਹ ਮੇਰੇ ਅੰਦਰੋਂ ਨਿਕਲਦੀ। ਇਹ ਨੁਸਰਤ ਨੇ ਕਿਹਾ। ਔਰ ਤੁਹਾਨੂੰ ਪਤਾ ਹੀ ਕਿ ਨੁਸਰਤ ਦੇ ਜਿੰਨੇ ਵੀ ਗਾਣੇ ਹਿੱਟ ਹੋਏ, ਮਤਲਬ ਹੈ ਕਿ ਸਿੰਪਲ, ਬੜਾ ਸ਼ਾਇਰ ਵਿਗੜ ਗਈ ਹੈ ਥੋੜ੍ਹੇ ਦਿਨਾਂ, ਦੂਰੀ ਪਈ ਹੈ ਥੋੜ੍ਹੇ ਦਿਨਾਂ, ਤੇਰੇ ਹੁੰਦਿਆਂ ਪੀਂਦੇ ਨਹੀਂ ਪੀਣੀ ਪਈ, ਸਿੰਪਲ। ਇਹ ਉਸਦੇ ਫੈਸਲਾਬਾਦ ਦਾ ਅਨਮੋਲ ਸ਼ਾਇਰ। ਸਾਡੇ ਪੰਜਾਬੀ ਸ਼ਾਇਰ ਵੀ ਤੇ ਮਰ ਜਾਂਦੇ ਨੇ ਨਾ ਬਗੈਰ ਕਿਸੇ ਐਪਰੀਸ਼ੀਏਸ਼ਨ, ਨਾ ਕਿਤੇ ਮੁਸ਼ਾਇਰਿਆਂ 'ਤੇ ਬੁਲਾਉਣਾ, ਨਾ ਕਿਤੇ ਹੋਰ ਬੁਲਾਉਣਾ ਹੈ।